ਦੁਨੀਆ ਭਰ ਵਿੱਚ ਵਸਦੇ 25 ਕਰੋੜ ਤੋਂ ਵੱਧ ਪੰਜਾਬੀਆਂ ਦੇ ਦਿਲ ਦੀ ਧੜਕਣ ਭੁਲੇਖਾ ਟੀਵੀ। ਤੁਹਾਡਾ ਮਨਪਸੰਦ ਭੁਲੇਖਾ ਟੀਵੀ ਜੋ ਭੁਲੇਖਾ ਨਹੀਂ ਪਾਉਂਦਾ, ਰਾਹ ਪਾਉਂਦਾ ਹੈ। ਤੇ ਉਸੇ ਭੁਲੇਖਾ ਟੀਵੀ ਦੇ ਪ੍ਰੋਗਰਾਮ ਗੱਲਬਾਤ ਦੇ ਨਾਲ ਹਾਜ਼ਰ ਤੁਹਾਡੀ ਸੇਵਾ ਵਿੱਚ ਤੁਹਾਡਾ ਸੇਵਕ। ਮੈਨੂੰ ਮਿਲ ਗਿਆ ਵਸ਼ੀਰਾ, ਬੜਾ ਖੁਸ਼ ਤੇ ਕੁਝ ਥੋੜਾ ਜਿਹਾ ਪਰੇਸ਼ਾਨ ਜਿਹਾ। ਕਦੀ ਐਂ ਵੇਖੀ ਜਾਏ, ਕਦੀ ਐਂ ਵੇਖੀ ਜਾਏ, ਕਦੀ ਸਿੱਧਾ ਵੇਖੀ ਜਾਏ। ਉਹ ਮੈਂ ਕਿਹਾ ਯਾਰ ਕਿਸ ਨੂੰ ਲੱਭ ਰਿਹਾ? ਆਖਿਰ ਮੈਂ ਸਿਆਲਕੋਟ ਨੂੰ ਲੱਭ ਰਿਹਾ। ਮੈਂ ਕਿਹਾ ਖੈਰ ਹੈ, ਫੁੱਟਬਾਲ ਲੈਣਾ? ਕਹਿੰਦਾ ਨਹੀਂ ਯਾਰ। ਮੈਂ ਕੋਈ ਬੱਲਾ ਖਰੀਦਣਾ? ਆਖਿਰ ਨਹੀਂ ਯਾਰ। ਮੈਂ ਕਿਹਾ ਫਿਰ ਤੇਰਾ ਰੌਲਾ ਕੀ? ਆਖਿਰ ਤੇਰੇ ਕੋਲ ਸਿਆਲਕੋਟ ਦਾ ਕਿਰਾਇਆ ਹੈ? ਔਰ ਮੈਂ ਕਿਹਾ ਮੇਰੇ ਬਾਦਸ਼ਾਹ ਅਸੀਂ ਡਾਊਨ ਟਾਊਨ ਦੇ ਪ੍ਰਿੰਸ ਹੁੰਦੇ ਆ, ਕਿਰਾਏ ਨੂੰ ਮਾਰ ਗੋਲੀ, ਚੱਲ ਟੁਰ ਪੈਦਲ ਤੇ ਆਪਾਂ ਹੁਣੇ ਸਿਆਲਕੋਟ ਪਹੁੰਚ ਜਾਵਾਂਗੇ। ਅੱਜ ਨਾ ਪਹੁੰਚਾਂਗੇ, ਕੱਲ ਪਹੁੰਚ ਜਾਵਾਂਗੇ। ਪਰ ਤੇਰਾ ਪ੍ਰੋਬਲਮ ਕੀ ਹੈ? ਤੂੰ ਸਿਆਲਕੋਟ ਜਾ ਕੇ ਕਰਨਾ ਕੀ ਹੈ? ਕਹਿੰਦਾ ਯਾਰ ਮੈਂ ਖਵਾਜਾ ਆਸਫ ਸਾਹਿਬ ਨੂੰ ਲੱਭਣਾ। ਮੈਂ ਕਿਹਾ ਕਿਉਂ? ਕਹਿੰਦਾ ਯਾਰ ਮੈਂ ਉਹਨਾਂ ਦੇ ਹੱਥ ਚੁੰਮਣੇ ਨੇ, ਬਲਕਿ ਜੇ ਇਜਾਜ਼ਤ ਹੋਈ ਤਾਂ ਉਹਨਾਂ ਦਾ ਮੂੰਹ ਵੀ ਚੁੰਮ ਸਕਦਾ। ਮੈਂ ਕਿਹਾ ਮਾਮਲਾ ਦੱਸ, ਮਾਮਲਾ ਕੀ ਹੈ? ਕਹਿੰਦਾ ਯਾਰ ਉਹਨਾਂ ਨੇ ਇੱਕ ਐਸੀ ਡੂੰਘੀ ਗੱਲ ਕਰਤੀ ਹੈ ਕਿ ਮੈਂ ਫੁੜਕ ਕੇ ਰਹਿ ਗਿਆ। ਉਹਨਾਂ ਨੇ ਐਡੀ ਸੀਰੀਅਸ ਗੱਲ ਕੀਤੀ ਹੈ ਕਿ ਮੇਰੇ ਹਾਸੇ ਖਤਮ ਹੋ ਗਏ ਨੇ, ਢਿੱਡ ਖੁਸ਼ੀ ਨਾਲ ਭਰ ਗਿਆ। ਮੈਂ ਕਿਹਾ ਚੰਗਾ ਹੀ ਯਾਰ, ਉਂਝ ਵੀ ਤੂੰ ਦਾਦਾ ਸਾਹਿਬ ਜਾ ਕੇ ਆਪਣੀ ਖਾਣੀ ਸੀ, ਸਾਡੇ ਲਈ ਲੈ ਕੇ ਆਣੀ ਸੀ, ਤੇ ਉਹਨਾਂ ਨੇ ਤੇਰਾ ਢਿੱਡ ਖੁਸ਼ੀ ਨਾਲ ਭਰਤਾ। ਆਖਿਰ ਨਹੀਂ ਖਵਾਜਾ ਆਸਫ ਸਾਹਿਬ ਦਾ ਕੋਈ ਨੰਬਰ ਹੈ? ਮੈਂ ਕਿਹਾ ਯਾਰ ਮੈਨੂੰ ਤਾਂ ਪਤਾ ਨਹੀਂ, ਕਿਸੇ ਕੋਲ ਆਪਾਂ ਟਰਾਈ ਸ਼ਰਾਈ ਮਾਰਨੇ, ਸ਼ਾਇਦ ਕਿਤੋਂ ਨੰਬਰ ਮਿਲ ਜਾਏ। ਪਰ ਰੌਲਾ ਕੀ ਹੈ? ਆਖਿਰ ਯਾਰ ਉਹਨਾਂ ਨੇ ਬੜੀ ਸੋਹਣੀ ਗੱਲ ਕੀਤੀ ਹੈ। ਉਹ ਮੈਂ ਕਿਹਾ ਯਾਰ ਤੂੰ ਇਹ ਪੁਜਾਰਤਾਂ ਪਾਈ ਜਾ ਰਿਹਾ, ਬੁੱਝ ਮੇਰਾ ਪੁਜਾਕਾ, ਸਾਨੂੰ ਕੀ ਸਮਝ ਆਉਂਦੀ ਹੈ ਜਿਹੜੀ ਉਹਦੇ 'ਚ? ਆਖਿਰ ਨਹੀਂ ਨਹੀਂ, ਗੱਲ ਬੜੀ ਪਤੇ ਦੀ ਕੀਤੀ ਹੈ। ਮੈਂ ਕਿਹਾ ਕਿਹੜਾ ਪਤਾ? ਉਹ ਤੇ ਬਣੀ ਗੱਲ ਦਾ ਪਤਾ ਤਾਂ ਨਹੀਂ ਲਿਖਿਆ। ਆਖਿਰ ਨਹੀਂ ਯਾਰ ਹੋਰ ਬੜੀ ਸੋਹਣੀ ਗੱਲ ਕੀਤੀ ਹੈ। ਮੈਂ ਕਿਹਾ ਯਾਰ ਕਮਾਲ ਦੀ ਗੱਲ ਹੋ ਗਈ, ਸਾਨੂੰ ਪਤਾ ਹੀ ਨਹੀਂ ਲੱਗਿਆ। ਲੋਕੀ ਐਡੀ ਐਡੀ ਸੋਹਣੀਆਂ ਗੱਲਾਂ ਇਸ ਕਾਇਨਾਤ ਵਿੱਚ, ਇਸ ਦੁਨੀਆ ਵਿੱਚ, ਇਹ ਸਾਡੇ ਪੰਜਾਬ ਦੇ ਵਿੱਚ ਕਰਦੇ ਫਿਰਦੇ, ਸਾਨੂੰ ਖਬਰ ਹੀ ਕੋਈ ਨਹੀਂ। ਔਰ ਉਹੀ ਗੱਲ ਵੀ ਜਿਹੜੀ ਸਿਆਲਕੋਟ ਤੋਂ ਨਿਕਲੀ ਹੈ। ਦੱਸ ਤੇ ਸੀ ਰੌਲਾ ਕੀ ਹੈ? ਉਹ ਕਹਿੰਦਾ ਬਿਜਲੀ ਵੇਖੀਏ। ਉਹ ਮੈਂ ਕਿਹਾ ਯਾਰ ਸਵੇਰੇ ਬਿਜਲੀ ਜਾਂਦੀ ਹੈ ਤੇ ਗਰਮੀ ਨੱਕ ਖੁੱਲ ਜਾਂਦੀ ਹੈ, ਸਾਰਾ ਦਿਨ ਬਿਜਲੀ ਮੱਥੇ ਨਹੀਂ ਲੱਗਦੀ, ਰਾਤੀ ਮੱਛਰਾਂ ਦੇ ਵਿੱਚ ਸੌਂਦਾ, ਭਾਵੇਂ ਉਹਦੇ ਡੈਂਗੀ ਦੇ ਵੀ ਜਿਹੜਾ ਮੱਛਰ ਫਿਰਦੇ ਹੋ, ਬਿਜਲੀ ਉਸ ਵੇਲੇ ਵੀ ਨਹੀਂ ਆਉਂਦੀ। ਲਿਹਾਜ਼ਾ ਫਿਲਹਾਲ ਤੇ ਮੈਂ ਬਿਜਲੀ ਨਹੀਂ ਵੇਖੀ। ਤੂੰ ਕਹਿਣਾ ਕੀ ਚਾਹੁੰਦਾ? ਕਹਿੰਦਾ ਤੇਰੇ ਕੋਲ ਮੋਟਰਸਾਈਕਲ ਹੈ? ਮੈਂ ਕਿਹਾ ਨਹੀਂ ਯਾਰ, ਐਡਾ ਮਹਿੰਗਾ ਪੈਟਰੋਲ ਕਿ ਮੈਂ ਅਫੋਰਡ ਹੀ ਨਹੀਂ ਕਰ ਸਕਦਾ, ਆਈ ਕਾਂਟ ਅਫੋਰਡ। ਕਹਿੰਦਾ ਯਾਰ ਫਿਰ ਤੂੰ ਮੇਰੀ ਗੱਲ ਨਹੀਂ ਸਮਝੇਗਾ। ਉਹ ਮੈਂ ਕਿਹਾ ਯਾਰ ਅਸੀਂ 75 ਸਾਲਾਂ ਤੋਂ ਗੱਲ ਹੀ ਤਾਂ ਨਹੀਂ ਸਮਝ ਰਹੇ, ਪਰ ਤੂੰ ਸਮਝਾ ਰੌਲਾ ਕੀ ਹੈ? ਅਗਰ ਪਹਿਲੇ ਖਵਾਜਾ ਆਸਫ ਸਾਹਿਬ ਦਾ ਦੱਸ। ਮੈਂ ਜਾ ਕੇ ਉਹਨਾਂ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ, ਬਲਕਿ ਦੋਨਾਂ ਹੱਥਾਂ ਨਾਲ ਸਲੂਟ ਮਾਰਨਾ ਚਾਹੁੰਦਾ। ਮੈਂ ਕਿਹਾ ਯਾਰ ਕੋਈ ਐਡੀ ਜ਼ਬਰਦਸਤ ਗੱਲ ਕਰਤੀ ਖਵਾਜਾ ਸਾਹਿਬ ਨੇ। ਉਹ ਕਹਿੰਦਾ ਪਾਗਲਾ, ਖਵਾਜਾ ਸਾਹਿਬ ਤੇ ਗੱਲ ਹੀ ਐਡੀ ਸੋਹਣੀ ਕਰਦੇ ਕਿ ਬੰਦਾ ਫੁੜਕ ਜਾਂਦਾ। ਮੈਂ ਕਿਹਾ ਤੂੰ ਤਾਂ ਹਲੇ ਚੰਗਾ ਭਲਾ ਜਿਉਂਦਾ ਫਿਰਦਾ, ਸਾਹ ਲੈਂਦਾ ਫਿਰ ਰਿਹਾ, ਤੂੰ ਨਹੀਂ ਫੁੜ ਗਿਆ। ਉਹ ਕਹਿੰਦਾ ਅੰਦਰੋਂ ਫੁੜਕ ਗਿਆ। ਮੈਂ ਕਿਹਾ ਯਾਰ ਇਹ ਵੀ ਗੱਲ ਸਹੀ ਹੈ, ਮਾਮਲਾ ਕੀ ਹੈ? ਉਹਨੇ ਕਿਹਾ ਕੀ ਕਿਹਾ? ਖਵਾਜਾ ਆਸਫ ਸਾਹਿਬ ਨੇ ਇਹ ਫਰਮਾਇਆ, ਉਹਨੇ ਕਿਹਾ ਭਾਜੀ ਪੈਟਰੋਲ ਮਹਿੰਗਾ, ਦਫਾ ਕਰੋ ਮੋਟਰਸਾਈਕਲਾਂ ਨੂੰ, ਦਫਾ ਕਰੋ ਗੱਡੀਆਂ ਨੂੰ, ਸਿਹਤ ਬਣਾਓ। ਮੈਂ ਕਿਹਾ ਯਾਰ ਗੱਲ ਤੇ ਬੜੀ ਸਹੀ ਹੈ, ਸਿਹਤ ਬਣਾਓ। ਬਗੈਰ ਮੋਟਰਸਾਈਕਲ ਤੋਂ, ਬਗੈਰ ਗੱਡੀ ਤੋਂ ਕਿਵੇਂ ਸਿਹਤ ਬਣੇਗੀ? ਅਗਰ ਖਵਾਜਾ ਸਾਹਿਬ ਨੇ ਫਰਮਾਇਆ ਹੈ ਕਿ ਪੈਟਰੋਲ ਮਹਿੰਗਾ ਅਫੋਰਡ ਨਹੀਂ ਹੋ ਸਕਦਾ, ਮੋਟਰਸਾਈਕਲਾਂ 'ਤੇ ਜਾਓ, ਛੱਡੋ ਉਸ ਨੂੰ। ਮੋਟਰਸਾਈਕਲਾਂ 'ਤੇ ਜਾ ਕੇ ਕੀ ਕਰੋਗੇ ਜਦੋਂ ਪੈਟਰੋਲ ਦੇ ਪੈਸੇ ਹੀ ਨਹੀਂ ਹਨ? ਗੱਡੀ 'ਤੇ ਜਾਓ, ਛੱਡੋ ਗੱਡੀ ਨੂੰ। ਜਦੋਂ ਪੈਟਰੋਲ ਅਫੋਰਡ ਨਹੀਂ ਕਰ ਸਕਦੇ, ਗੱਡੀ ਦਾ ਕੀ ਕਰਨਾ ਹੈ? ਤੇ ਖਵਾਜਾ ਸਾਹਿਬ ਨੇ ਫਰਮਾਇਆ ਤੁਸੀਂ ਪੈਦਲ ਚੱਲਿਆ ਕਰੋ, ਤੁਹਾਡੀ ਸਿਹਤ ਬਿਹਤਰ ਰਹੇਗੀ। ਮੈਂ ਕਿਹਾ ਯਾਰ ਕਿੰਨੀ ਸੋਹਣੀ ਗੱਲ ਕੀਤੀ ਹੈ ਯਾਰ। ਇੱਕੋ ਹੀ ਬੰਦਾ ਤੇ ਹੀਰੇ ਰੰਗਾ ਲੱਭਿਆ ਜਿਹਨੇ ਸੋਹਣੀ ਗੱਲ ਕੀਤੀ ਹੈ। ਤੇ ਕੱਲ੍ਹ ਨੂੰ ਖਵਾਜਾ ਸਾਹਿਬ ਇਹ ਵੀ ਕਹਿ ਸਕਦੇ ਨੇ ਕਿ ਸਰਕਾਰ ਨੇ ਜਿਹੜੀ ਇੱਕ ਕੀਮਤ ਬਣਾਈ ਹੈ ਅੱਜ ਕੱਲ੍ਹ ਕਣਕ ਦੀ 3000 ਰੁਪਏ ਮਨ ਦੀ ਜਿਹੜੀ ਹੈ, ਉਹ ਜਦੋਂ ਦੇ ਸਰਕਾਰ ਨੇ ਅਨਾਊਂਸ ਕੀਤਾ, ਲੋਕਾਂ ਨੇ ਆਪਣੇ ਆਪ ਹੀ ਸੋਮੋਟੋ ਐਕਸ਼ਨ ਲੈ ਕੇ 100 ਰੁਪਏ ਆਟੇ ਦਾ ਵਧਾਤਾ। ਤੇ ਕੱਲ੍ਹ ਨੂੰ ਖਵਾਜਾ ਸਾਹਿਬ ਇਹ ਵੀ ਕਹਿ ਸਕਦੇ ਨੇ ਕਿ ਵੀ ਕਾਂਟ ਅਫੋਰਡ, ਆਟਾ ਨਾ ਖਾਓ, ਹਵਾ ਖਾਓ, ਕਹਿ ਸਕਦੇ ਨੇ। ਇਸ ਲਈ ਕਿ ਫਿਲਹਾਲ ਹਵਾ ਖਾਣ 'ਤੇ ਕੋਈ ਪਾਬੰਦੀ ਨਹੀਂ, ਜਿਵੇਂ ख्वाब ਵੇਖਣ 'ਤੇ ਕੋਈ ਪਾਬੰਦੀ ਨਹੀਂ, ਕੋਈ ਸੈਂਸਰ ਨਹੀਂ।
ਇਸੇ ਤਰੀਕੇ ਨਾਲ ਜੇ ਅੱਜ ਖਵਾਜਾ ਸਾਹਿਬ ਫਰਮਾ ਸਕਦੇ ਨੇ ਕਿ ਤੁਸੀਂ ਪੈਟਰੋਲ ਅਫੋਰਡ ਨਹੀਂ ਕਰ ਸਕਦੇ, ਪੈਦਲ ਟੁਰੋ, ਕੱਲ੍ਹ ਨੂੰ ਇਹ ਵੀ ਕਹਿ ਸਕਦੇ ਨੇ ਤੁਸੀਂ ਆਟਾ ਅਫੋਰਡ ਨਹੀਂ ਕਰ ਸਕਦੇ ਤੇ ਹਵਾ ਖਾਓ, ਤੇ ਹਵਾ ਖਾਣੀ ਪੈਣੀ ਹੈ, ਭਾਵੇਂ ਗਲੀ 'ਚ ਖੜੋ ਕੇ ਕੁਦਰਤੀ ਹਵਾ ਖਾਈਏ ਤੇ ਭਾਵੇਂ ਜੇਲ੍ਹ ਦੀ ਹਵਾ ਖਾਈਏ। ਗੱਲ ਨਿੱਕੀ ਜਿਹੀ। ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ? ਮੈਨੂੰ ਤੇ ਕੋਈ ਸਮਝ ਨਹੀਂ, ਤੁਹਾਨੂੰ ਹੈ ਜੇ ਸਮਝੋ ਤੇ ਸਮਝਾਓ, ਕਹਾਣੀ ਬੰਨੇ ਲਾਓ। ਗੱਲ ਨਿੱਕੀ ਜਿਹੀ। ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ? ਗੱਲ ਨਿੱਕੀ ਜਿਹੀ।